बिस्मिल्लाहिर्रहमानिर्रहीम। नेमत कदे दे नाज़रीन जी आयां नूं ते अस्सलाम वालेकुम। नाज़रीन, कुदरत ने साडे लई बेशबहा नेमतां जिहड़ियां ने अपनी कायनात विच पैदा कीतियां ने इंसानां दे फायदे लई। अज मैं तुहाडे लई इक बड़ी कीमती जिहड़ी ना सब्जी है ओह बनाउण दी तरकीब लैके आई आं। हलवा कद्दू जिहड़ा है ना, ਇਹ आम तौर ते हलविਆਂ ਦੀ सूरत च खाया ਜਾਂਦਾ, मिठाइयां ਦੀ सूरत खाया ਜਾਂਦਾ। ਅੱਜ मैं ਤੁਹਾਨੂੰ ਇਹਦਾ ਸਾਲਨ ਬਣਾਉਣਾ ਸਿਖਾਵਾਂਗੀ ਜਿਹੜਾ ਕਿ ਇੰਤਹਾ ਤੋਂ ਜ਼ਿਆਦਾ ਲਜ਼ੀਜ਼ ਹੁੰਦਾ ਆ। ਸਾਡੇ ਸੈਂਟਰਲ ਪੰਜਾਬ ਵਿੱਚ ਤੇ ਇਹਨੂੰ ਹਲਵਾ ਕੱਦੂ ਕਿਹਾ ਜਾਂਦਾ ਹੈ। ਕੁਝ ਲੋਕ ਇਹਨੂੰ ਪੇਠਾ ਵੀ ਕਹਿੰਦੇ ਨੇ ਤੇ ਅੰਗਰੇਜ਼ੀ ਵਿੱਚ ਇਹਨੂੰ ਪੰਪਕਿਨ ਆਖਿਆ ਜਾਂਦਾ ਵਾ। ਇਹਦੀ ਗਜ਼ਾਈ ਅਫਾਦੀਅਤ ਬਹੁਤ ਜ਼ਿਆਦਾ ਵਾ ਤੇ ਬਹੁਤ ਥੋੜੇ ਅਜਜ਼ਾ ਨਾਲ ਜਿਹੜਾ ਨਾ ਘਰ ਦੀਆਂ ਖਾਲਸ ਚੀਜ਼ਾਂ ਨਾਲ ਜਿਹੜਾ ਨਾ ਮੈਂ ਤੁਹਾਨੂੰ ਇੱਕ ਹਾਂਡੀ ਬਣਾਉਣਾ ਸਿਖਾਵਾਂਗੀ। ਇਹਦਾ ਸਾਲਨ ਇਸ ਕਦਰ ਲਜ਼ੀਜ਼ ਹੁੰਦਾ ਹੈ ਕਿ ਜਦੋਂ ਖਾਣ ਲੱਗਦੇ ਜੇ ਮੂੰਹੋਂ ਨਹੀਂ ਲੱਥਦਾ। ਇਹਦੇ ਲਈ ਅਜਜ਼ਾ ਜਿਹੜੇ ਮੈਂ ਲਏ ਨੇ ਪਕਾਉਣ ਲਈ ਉਹ 1.5 ਕਿਲੋ ਹਲਵਾ ਕੱਦੂ ਲੈ ਲਿਆ ਆ। ਅਦਰਕ ਲਸਣ ਦਾ ਪੇਸਟ ਜਿਹੜਾ ਨਾ 1 ਚਮਚ ਲੈ ਲਿਆ ਵਾ। 1 ਪਾਈਆ ਪਿਆਜ਼ ਲਏ ਨੇ, 4 ਟਮਾਟਰ ਲਏ ਨੇ, 5-7 ਜਿਹੜੀਆਂ ਸਬਜ਼ ਮਿਰਚਾਂ ਲਈਆਂ ਨੇ ਤੇ 1 ਕਿਲੋ ਗੋਸ਼ਤ ਲਿਆ ਆ। ਹਾਂਡੀ ਦੇ ਵਿੱਚ ਅਸੀਂ ਕੜੀ ਪੱਤਾ ਤੇ ਗਰਮ ਮਸਾਲਾ ਪਾ ਕੇ ਘਿਓ ਦੇ ਵਿੱਚ ਥੋੜਾ ਜਿਹਾ ਤੜਕ ਲਵਾਂਗੇ। ਇਹਨੂੰ ਤੁਸੀਂ ਇੰਨੀ ਦੇਰ ਤੜਕਣਾ ਹੈ ਕਿ ਜ਼ੀਰਾ ਤੁਹਾਡਾ ਨਾ ਚਟਕਣਾ ਸ਼ੁਰੂ ਹੋ ਜਾਵੇ। ਹਾਂਡੀ ਦੇ ਵਿੱਚ ਜਦੋਂ ਅਸੀਂ ਤੇਲ ਦੇ ਵਿੱਚ ਮਸਾਲਾ ਕੜਕਾ ਲਈਦਾ ਤੇ ਇਹਦੇ ਨਾਲ ਨਾ ਤੇਲ ਦੀ ਜਿਹੜੀ ਹਮਾ ਜਾਂ ਹੀਕ ਹੁੰਦੀ ਆ ਉਹ ਖਤਮ ਹੋ ਜਾਂਦੀ ਆ। ਤੇਲ ਸਾਡਾ ਗਰਮ ਹੋ ਗਿਆ। ਹੁਣ ਅਸੀਂ ਇਹਦੇ ਵਿੱਚ ਪਿਆਜ਼ ਪਾ ਕੇ ਉਹਨੂੰ ਹਲਕੇ ਜਿਹੇ ਨਾ ਬਰਾਊਨ ਕਰ ਲਾਂਗੇ, ਗੁਲਾਬੀ ਬਰਾਊਨ ਕਰ ਲਾਂਗੇ, ਥੋੜੇ ਜਿਹੇ ਨਾ ਕੱਚੇ ਭੁੰਨੇ ਕਰ ਲਾਂਗੇ। ਫਿਰ ਇਹਦੇ ਵਿੱਚ ਲਸਣ ਅਦਰਕ ਪਾ ਕੇ ਤੇ ਇਹਨੂੰ ਅਸੀਂ ਭੁੰਨਾਂਗੇ। ਨਾਜ਼ਰੀਨ, ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਖਾਲਸ ਘਰ ਦੀਆਂ ਚੀਜ਼ਾਂ ਨਾਲ ਜਿਹੜੀਆਂ ਨੇ ਨਾ ਰੈਸਿਪੀਜ਼ ਬਣਾਈਆਂ ਜਾਣ ਤਾਂ ਕਿ ਜਿਹੜੇ ਘਰ ਦੇ ਅਫਰਾਦ ਦੀ ਸਿਹਤ ਮੁਤਾਸਰ ਨਾ ਹੋਏ। ਪਿਆਜ਼ ਸਾਡਾ ਹਲਕਾ ਜਿਹਾ ਗੁਲਾਬੀ ਬਰਾਊਨ ਹੋ ਗਿਆ। ਹੁਣ ਇਹਦੇ ਵਿੱਚ ਅਸੀਂ ਲਸਣ ਅਦਰਕ ਪਾ ਕੇ ਤੇ ਇਹਨੂੰ ਅੱਛੀ ਤਰ੍ਹਾਂ ਨਾਲ ਤੜਕ ਲਵਾਂਗੇ। ਇਸ ਤਰ੍ਹਾਂ ਦੇ ਲਸਣ ਅਦਰਕ ਅਸੀਂ ਪਿਆਜ਼ ਤੇ ਘਿਓ ਵਿੱਚ ਤੜਕ ਲਈਦਾ, ਫਿਰ ਲਸਣ ਦੀ ਨਾ ਸਮੈਲ ਜਿਹੜੀ ਆ ਉਹ ਨਹੀਂ ਆਉਂਦੀ। ਮੇਰੀ ਕੋਸ਼ਿਸ਼ ਇਹ ਹੁੰਦੀ ਹੈ ਕਿ ਮੈਂ ਨਾ ਬਿਲਕੁਲ ਕੈਮੀਕਲ ਤੇ ਵਾਲੀਆਂ ਚੀਜ਼ਾਂ ਤੇ ਜਿਹੜੀਆਂ ਨਾ ਬਾਜ਼ਾਰੀ ਚੀਜ਼ਾਂ ਨੇ ਉਹਨਾਂ ਨੂੰ ਇਸਤੇਮਾਲ ਘੱਟ ਤੋਂ ਘੱਟ ਕਰਾਂ ਤਾਂ ਕਿ ਜਿਹੜੇ ਆ ਨਾ ਘਰ ਦੇ ਅਫਰਾਦ ਸਿਹਤਮੰਦ ਰਹਿਣ। ਪੰਪਕਿਨ ਦਾ ਜਦੋਂ ਤੁਸੀਂ ਸਾਲਨ ਬਣਾਓਗੇ ਇਹ ਤੁਹਾਡੇ ਬੱਚੇ ਵੱਡੇ ਜਿਹੜੇ ਆ ਨਾ ਬਹੁਤ ਸ਼ੌਕ ਨਾਲ ਖਾਣਗੇ। ਤੇ ਚਿਕਨ ਦੇ ਵਿੱਚ ਪਾ ਕੇ ਜਦੋਂ ਅਸੀਂ ਪੰਪਕਿਨ ਨੂੰ ਪਕਾਉਨੇ ਆ ਬਹੁਤ ਜ਼ਿਆਦਾ ਲਜ਼ੀਜ਼ ਡਿਸ਼ ਬਣਦੀ ਹੈ। ਤੁਸੀਂ ਯਕੀਨਨ ਇਹਨੂੰ ਇੱਕ ਵਾਰੀ ਟਰਾਈ ਕਰੋਗੇ ਤੇ ਇਸ ਗੱਲ ਨੂੰ ਮਹਿਸੂਸ ਕਰੋਗੇ ਕਿ ਮੈਂ ਬਿਲਕੁਲ ਸਹੀ ਕਹਿ ਰਹੀ ਹਾਂ। ਗੋਸ਼ਤ ਨੂੰ ਅਸੀਂ ਇਹਦੇ ਵਿੱਚ ਅੱਛੀ ਤਰ੍ਹਾਂ ਭੁੰਨ ਲਵਾਂਗੇ। ਭੁੰਨ ਕੇ ਅਸੀਂ ਗੋਸ਼ਤ ਨੂੰ ਬਰਾਊਨ ਕਰ ਲਵਾਂਗੇ। चिकन का सालन 10 मिनट में बनने वाला सालन है। बहुत आसानी नाल बन जाता है तो बहुत लजीज होंदा है। मेहमानों को पेश करो या घर दे अफराद नूं दो, ये बहुत ज्यादा लजीज बनता है। मेरी खवातीन को हंबल रिक्वेस्ट है कि वो जड़ियां ना खालस चीज़ां जड़ियां ने ना वो इस्तेमाल कराया करन, अपने घर दे अफराद नूं खालस चीज़ां ना खवाया करन। बाजार दे पिसे हुए मसाले ते सारियां जड़ियां चीज़ां ने ना इन्हां तो अवॉइड करन। पिसियां हुईयां मिर्चां तो कोशिश करी दी है। पहले असी कोशिश करी दी सी कि मिर्चां लाल भी घर विच कुट के इस्तेमाल कीतियां जाण। हुण जैसे जैसे दौर फास्ट हुंदा जा रहा है टमाटर ते हरियां मिर्चां पा के भुन लांगे। वैसे वैसे ना जिद्दत कम्मां विच आ रही है, इस वास्ते खवातीन की कोशिश होनी चाहिए है कि वो मिर्चां नूं अपने सामने पिसवाउण ताकि कोई नाखालस चीज़ जिहड़ी है ना हो पंसारी तो तुसीं आसानी नाल हल्दी मिर्चां पिसवा सकदे जे, कोई एडा मुश्किल काम नहीं है। टमाटर मिर्चां ते पंपकिन दा जिहड़ा ना कट्टिया सी असीं ओहनूं असीं पा के ते गोश्त दे नाल एक वारी इहनूं फ्राई करांगे।
ਇਹਦੇ ਵਿੱਚ ਅਸੀਂ ਹੁਣ ਆਪਣੀ ਨਮਕ ਮਿਰਚ 1 ਚਮਚ ਲਾਲ ਮਿਰਚਾਂ ਦਾ, ਇਹਦੇ ਵਿੱਚ ਮਿਰਚਾਂ ਬਹੁਤ ਘੱਟ ਮਿਕਦਾਰ ਚ ਪੈਂਦੀਆਂ ਨੇ ਕਿਉਂਕਿ ਇਹਦੇ ਵਿੱਚ ਕੁਦਰਤੀ ਤੌਰ ਤੇ ਥੋੜੀ ਜਿਹੀ ਮਿਠਾਸ ਹੁੰਦੀ ਹੈ। ਅਗਰ ਮਿਰਚਾਂ ਤੇਜ਼ ਪਾਵਾਂਗੇ ਤੇ ਉਹ ਤੁਹਾਨੂੰ ਨਾ ਜ਼ਿਆਦਾ ਲੱਗਣਗੀਆਂ ਤੇ ਬੱਚੇ ਵੀ ਨਹੀਂ ਖਾਣਗੇ। ਇਸ ਵਾਸਤੇ ਨਾ ਮਿਰਚਾਂ ਜਿਹੜੀਆਂ ਨੇ ਇਹਦੇ ਵਿੱਚ ਥੋੜੀਆਂ ਪਾਉਣੀਆਂ ਚਾਹੀਦੀਆਂ ਨੇ। ਮੱਠੀ ਮੱਠੀ ਅੱਗ ਤੇ ਤੁਸੀਂ ਇਹਨੂੰ ਪਕਾ ਲਓ, ਨਮਕ ਮਿਰਚ ਹਲਦੀ ਪਾ ਕੇ, ਤੇ ਇਹਨੂੰ ਤੁਸੀਂ ਨਾ ਬਿਲਕੁਲ ਇਸ ਤਰ੍ਹਾਂ ਧੀਮੀ ਆਂਚ ਤੇ ਪਕਾਉਣਾ ਹੈ ਜਿਹਦੇ ਨਾਲ ਪੰਪਕਿਨ ਜਿਹੜਾ ਹੈ ਨਾ ਹਲਵਾ ਕੱਦੂ ਆਪਣਾ ਪਾਣੀ ਛੱਡ ਦੇਵੇ, ਉਹਦੇ ਵਿੱਚ ਹੀ ਹਲਵਾ ਕੱਦੂ ਵੀ ਗਲ ਜਾਏ ਤੇ ਗੋਸ਼ਤ ਵੀ ਗਲ ਜਾਏ। ਸਭ ਤੋਂ ਜ਼ਿਆਦਾ ਜਿਹਦੀ ਇਹਦੀ ਖੂਬੀ ਹੁੰਦੀ ਹੈ ਕਿ ਇਹਦੀ ਨਾ ਹਾਂਡੀ ਦਾ ਰੰਗ ਜਿਹੜਾ ਹੈ ਨਾ, ਇਹਦੀ ਲੁੱਕ ਬਹੁਤ ਖੂਬਸੂਰਤ ਹੁੰਦੀ ਹੈ। ਜਦੋਂ ਇਨਸਾਨ ਵੇਖਦਾ ਹੈ ਤੇ ਉਹਦਾ ਖਾਣ ਨੂੰ ਦਿਲ ਕਰਦਾ ਹੈ ਕਿ ਕਿੰਨੀ ਖੂਬਸੂਰਤ ਉਹਦੀ ਨਾ ਟ੍ਰਾਂਸਪੈਰੈਂਟ ਜੇ ਕੱਦੂ ਵਿੱਚ ਹੋਏ ਹੁੰਦੇ ਆ। ਤੁਸੀਂ ਇਹਨਾਂ ਨੂੰ ਘੋਟ ਕੇ ਵੀ ਪਕਾ ਸਕਦੇ ਜੇ। ਬੜੀ ਖੂਬਸੂਰਤ ਜਿਹੀ ਸਾਡੀ ਪੰਪਕਿਨ ਦੀ ਨਾ ਡਿਸ਼ ਤਿਆਰ ਹੋ ਗਈ ਹੈ। ਇਹਨੂੰ ਤੁਸੀਂ ਹੁਣ ਜਿਹੜਾ ਨਾ ਦੁਪਹਿਰ ਦੇ ਖਾਣੇ ਵਿੱਚ ਇਸਤੇਮਾਲ ਕਰੋ ਜਾਂ ਫਿਰ ਰਾਤ ਦੇ ਖਾਣੇ 'ਚ, ਇਹ ਤੁਹਾਡੀ ਮਰਜ਼ੀ ਹੈ। ਮੇਰੀ ਵੀਡੀਓ ਨੂੰ ਤੇ ਲਾਈਕ ਤੇ ਸਬਸਕ੍ਰਾਈਬ ਤੇ ਕਮੈਂਟ ਜ਼ਰੂਰ ਕਰਿਆ ਕਰੋ। ਮੈਨੂੰ ਆਪਣੀਆਂ ਦੁਆਵਾਂ ਵਿੱਚ ਯਾਦ ਰੱਖਿਆ ਕਰੋ ਤੇ ਮੇਰੀ ਹੰਬਲ ਰਿਕੁਐਸਟ ਹੈ ਕਿ ਇੱਕ ਵਾਰੀ ਤੁਸੀਂ ਇਹਨੂੰ ਟਰਾਈ ਜ਼ਰੂਰ ਕਰਿਓ। ਤੁਸੀਂ ਇਹਨੂੰ ਯਕੀਨਨ ਇੰਜੋਏ ਕਰੋਗੇ। ਅਸੀਂ ਆਪਣੀਆਂ ਦੇਸੀ ਚੀਜ਼ਾਂ ਤੋਂ ਦੂਰ ਹੁੰਦੇ ਜਾ ਰਹੇ ਹਾਂ, ਇਸ ਵਾਸਤੇ ਸਿਹਤ ਦੇ ਵੀ ਬਹੁਤ ਜ਼ਿਆਦਾ ਮਸਾਇਲ ਨੇ। ਮੇਰੀ ਕੋਸ਼ਿਸ਼ ਹੈ ਕਿ ਮੇਰੀਆਂ ਭੈਣਾਂ ਜਿਹੜੀਆਂ ਨੇ ਬਿਲਕੁਲ ਦੇਸੀ ਤੇ ਜੈਨੂਇਨ ਤਰੀਕੇ ਨਾਲ ਕੁਕਿੰਗ ਕਰਨ ਤਾਂ ਕਿ ਜਿਹੜੇ ਇਹਨਾਂ ਦੇ ਘਰ ਦੇ ਅਫਰਾਦ ਨੇ ਉਹ ਸਿਹਤਮੰਦ ਰਹਿਣ। ਵਰਕਿੰਗ ਵੀਮਨ ਲਈ ਵੀ ਇਹ ਬਹੁਤ ਜ਼ਿਆਦਾ ਆਸਾਨ ਜਿਹੀ ਤਰਕੀਬ ਆ। ਇਹ ਬਹੁਤ ਆਸਾਨੀ ਨਾਲ ਬਣ ਜਾਂਦੀ ਹੈ। ਹਾਂਜੀ, 10 ਮਿੰਟਾਂ ਦੇ ਵਿੱਚ ਇਹ ਤਿਆਰ ਹੋ ਜਾਂਦੀ ਹੈ। ਵਕਤ ਦੀ ਵੀ ਬਚਤ ਹੁੰਦੀ ਹੈ ਤੇ ਘਰ ਦੇ ਅਫਰਾਦ ਜਿਹੜੇ ਆ ਨਾ ਇਹਨੂੰ ਪਸੰਦ ਵੀ ਬਹੁਤ ਕਰਦੇ ਨੇ। ਹੁਣ ਮੈਨੂੰ ਇਜਾਜ਼ਤ ਦਿਓ, ਦੁਆਵਾਂ ਯਾਦ ਰੱਖਿਓ। ਅੱਲਾ